ਵੇ ਦਰਦਮੰਦਾਂ ਦੇ ਦਰਦਿਆ ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਸ਼ਰਾਬ। अस्सलाम वालेकुम, मैं हाँ तुहाडा मेज़बान मियाँ आसिफ अली। असीं अज बैठे हाँ पंजाबी प्रचार टीवी के स्टूडियो ते क्योंकि अगस्त का महीना शुरू हो चुका तो अगस्त का महीना जिहड़ा आज़ादियां के हवाले नाल बरे सगीर की तकसीम के हवाले नाल बड़ा एक मशहूर महीना। इस हवाले नाल गलबात करन लई अज साडे कोल चेचे तौर पर आए हुए CM शरीफ खटाणा साहब। ये बहुत वड्डे एक दानश्वर भी आ और इन्हां दी तारीख के उत्ते गहरी नज़र भी आ। इन्हां दे नाल असीं गलबात भी करते हैं क्योंकि इन्हां दा जिहड़ा खानदान सी वो पूरे पंजाब दे विच फैलिया होया सी। चढ़दे पंजाब च भी लहंदे पंजाब च भी ते इन्हां दे बहुत सारे ज़िज़ो कारब जिहड़े सी मुख्तलिफ थावां च मौजूद सी। किसी अगली नशिस्त असीं उत्ते भी गल करांगे। एक संत फतेह सिंह जिहड़े दूजे सिख रहनुमा सीगे, जिहड़े नैब सीगे मास्टर तारा सिंह दे ते बाद सिखां दे उत्थे सरबराह बने मशरकी पंजाब च, उन्हां दे बारे च भी गलबात करांगे पर वो अगली नशिस्त करांगे। हुण असीं गल करन लगे हां पार्टीशन दे मुतालिक, अजाड़ियां दे मुतालिक जो वंड होई ते उदों की होया ਉਹਦੇ ਬਾਰੇ ਜਿਹੜੀਆਂ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨਗੇ। ਜੀ ਖਟਾਣਾ ਸਾਹਿਬ ਦੱਸੋ ਕਿ ਉਹਦੇ ਬਾਰੇ 'ਚ ਜਦੋਂ ਵੰਡ ਹੋ ਰਹੀ ਆ, ਜਦੋਂ ਉੱਥੇ ਐਲਾਨ ਹੋ ਗਿਆ, ਉਸ ਦੌਰ ਦੇ ਹਵਾਲੇ ਨਾਲ ਥੋੜ੍ਹਾ ਜਿਹਾ ਜਿਹੜਾ ਤੁਹਾਡਾ ਯਾਦਾਂ ਉਹ ਸਾਡੇ ਨਾਲ ਅੱਜ ਸਾਂਝੀਆਂ ਕਰੋ। ਤੇ ਉੱਥੇ ਫਿਰ ਦਾਦਾ ਜੀ ਨੇ ਇੱਕ ਘੋੜੀ, ਸੱਬੇ ਨੇ ਦਾਦਾ ਜੀ ਘੋੜੀ ਦੇ ਬੜੇ ਸ਼ੌਕੀਨ ਸੀ। ਸਾਰਾ ਸਮਾਨ ਛੱਡਦਾ ਸੀ ਪਿੰਡ 'ਚ, ਸਿਰਫ ਘੋੜੀਆਂ ਜਿਹੜੀਆਂ ਸੀ ਦੋ ਆਕਸ਼ਨ ਦੀਆਂ ਲਈਆਂ ਸੀ ਵਾਲੀਏ ਨਾਹਨ ਕੋਲੋਂ, ਨਾਹਨ ਸਟੇਟ ਉੱਥੇ ਉਹ ਆਕਸ਼ਨ ਕਰਦੇ ਸੀ ਘੋੜੀਆਂ। ਇਹਨਾਂ ਨੂੰ ਸ਼ੌਕ ਸੀ ਕਿਉਂਕਿ ਇਹ ਖਰੀਦਦੇ ਸੀ। ਇਹ ਘੋੜੀਆਂ ਲੈ ਕੇ ਦੋਵੇਂ ਨਾ ਆਪਣੀਆਂ ਕਾਫਲੇ ਦੇ ਨਾਲ ਹੀ ਸਨ, ਬਾਕੀ ਸਾਰਾ ਸਮਾਨ ਛੱਡਦਾ ਸੀ। ਉੱਥੇ ਜਦੋਂ ਬਾਲ ਸਾਹਿਬ ਉੱਥੇ ਪਹੁੰਚ ਗਏ ਨੇ ਤੇ ਉੱਥੇ ਇੱਕ ਨਾਲ ਦੇ ਪਿੰਡੋਂ ਸਿੱਖ ਆਇਆ ਕਾਫਲੇ 'ਚ। ਉਹਨੇ ਦਾਦਾ ਜੀ ਨੂੰ ਕਿਹਾ, ਯਾਰ ਤੇਰੀ ਘੋੜੀਆਂ ਬੜੀਆਂ ਖੂਬਸੂਰਤ ਨੇ ਤੇ ਕਿੱਥੇ ਜਾਏਗਾ, ਲੁੱਟ ਪੁੱਟ ਤੇ ਹੋ ਰਹੀ ਹੈ, ਮੈਨੂੰ ਘੋੜੀ ਦੇ ਦੇ। ਉਹਨੇ ਕਿਹਾ ਯਾਰ ਤੂੰ ਗਿਫਟ ਲੈ ਜਾ ਬਈ, ਇੱਕ ਘੋੜੀ ਉਹਨੂੰ ਦੇ ਦੇ। ਇੱਕ ਘੋੜੀ ਉਹ ਸਿੱਖ ਨੂੰ ਅੱਛਾ ਉਹਨੂੰ ਕਹਿ ਤਾ ਕਿ ਇਹ ਘੋੜੀ ਉਹ ਲੱਗੀ ਹੋਈ ਸੀ ਦਾਦਾ ਜੀ ਦੇ ਨਾਲ ਆਵਾਜ਼ 'ਤੇ। ਉਹ ਕਹਿਣਾ ਕਿ ਮੈਂ ਜਾਵਾਂਗਾ ਤੇਰੇ ਨਾਲ ਤੇ ਤੁਰੇਗੀ। ਦਾਦਾ ਜੀ ਉਹਨੂੰ ਜਾ ਕੇ ਕੋਈ 2-4 ਫਰਲਾਂਗ ਉਹਦਾ ਡੇਰਾ ਸੀ, ਉਹਨੂੰ ਉੱਥੇ ਜਾ ਕੇ ਨਾ ਉਹਨੂੰ ਕਿਹਾ ਕਿ ਇਹਦੇ ਪੈਰਾਂ ਦੇ ਵਿੱਚ ਲੋਹੇ ਦਾ ਪਾ ਲੈ, ਉਹ ਪੈਖੜੇ ਜਿਹੜਾ ਹੁੰਦਾ ਤੇ ਉਹ ਪਾ ਲਿਆ। ਤੇ ਉਹਨੇ ਜਦੋਂ ਪਾ ਲਿਆ ਉਹਨੇ ਕਿਹਾ ਹੁਣ ਮੈਂ ਚੱਲਣਾ, ਇਹਨੇ ਥੋੜ੍ਹੀ ਤੈਨੂੰ ਤੰਗ ਕਰੇਗੀ। ਤੇ ਫਿਰ ਇਹ ਦਾਦਾ ਜੀ ਵਾਪਸ ਆ ਗਏ। ਪਿੱਛੋਂ ਘੋੜੀ ਨੇ ਜਿਸ ਵੇਲੇ ਦੇਖਿਆ ਕਿ ਕਿੱਧਰ ਗਿਆ, ਮਾਨੂ ਸੀ ਨਾ, ਉਹਨੇ ਛੋਟੀ ਛੋਟੀ ਦੀਵਾਰ ਸੀ, ਉਸ ਘੋੜੀ ਨੇ ਪਿੱਛੇ ਹਟ ਕੇ ਨਾ ਜ਼ੋਰ ਲਾਇਆ ਉਹ ਦੀਵਾਰ ਤੋਂ ਟੱਪਣ ਦਾ, ਜੰਪ ਕਰਨ ਦੀ। ਉਹ ਪੈਰਾਂ ਨੂੰ ਲੱਗੇ ਸੀ ਉਹ ਲੋਹੇ ਦੇ, ਉਹ ਜਨਾਬ ਉਹਨੇ ਜੰਪ ਕੀਤਾ ਨਾ ਤੇ ਅਗਲੇ ਪੈਰ ਟੱਪ ਗਏ, ਪਿਛਲੇ ਪੈਰ ਪਿੱਛੇ ਰਹਿ ਗਏ ਦੀਵਾਰ ਦੇ। ਉਹਦਾ ਲੱਕ ਟੁੱਟ ਗਿਆ ਘੋੜੀ ਦਾ। ਅੱਛਾ ਠੀਕ ਹੈ ਜੀ। ਉਹ ਜਿਸ ਵੇਲੇ ਲੱਕ ਟੁੱਟ ਗਿਆ ਤੇ ਉਹ ਸਿੱਖ ਨੇ ਦੇਖਿਆ ਕਿ ਉਹ ਜਿਸ ਤਰ੍ਹਾਂ ਦੇਖੇ ਨਾ ਐਕਸੀਡੈਂਟ ਦੇ ਅੰਦਰ ਦੇਖਿਆ ਕੁੱਤਾ ਲੱਕ ਟੁੱਟ ਜਾਂਦਾ ਉਹ ਪੈਰਾਂ ਦੇ ਹੀ ਫਿਰਦਾ। ਉਹਨੇ ਦੇਖਿਆ ਕਿ ਹੁਣ ਇਹ ਕਿਸ ਕੰਮ ਦੀ, ਉਹਨੇ ਉਹਦਾ ਖੋਲ੍ਹ ਲਿਆ, ਉਹਨੇ ਛੱਡ ਦਿੱਤਾ। ਉਹ ਘੋੜੀ ਉਸੇ ਤਰ੍ਹਾਂ ਤੁਰਦੀ ਹੋਈ ਨਾ ਕਾਫਲੇ 'ਚ ਆ ਗਈ। ਅੱਛਾ ਜਿਸ ਵੇਲੇ ਕਾਫਲੇ 'ਚ ਆ ਗਈ ਤੇ ਮੇਰੇ ਵਾਲਦ ਸਾਹਿਬ ਦੱਸਦੇ ਨੇ ਕਿ ਮੈਂ ਆਪਣੇ ਵਾਲਦ ਸਾਹਿਬ ਨੂੰ ਕਦੇ ਜ਼ਿੰਦਗੀ 'ਚ ਰੋਂਦਿਆਂ ਨਹੀਂ ਦੇਖਿਆ। ਕਹਿੰਦੇ ਜਿਸ ਵੇਲੇ ਘੋੜੀ ਆ ਗਈ ਤੇ ਮੇਰਾ ਜਿਹੜਾ ਵਾਲਦ ਸੀ ਉਹਨੂੰ ਜੱਫੀ ਪਾ ਕੇ ਨਾ ਜੂ ਰੋਣ ਲੱਗਾ ਕਿ ਮੇਰੇ ਤੇ ਵਕਤ ਪਿਆ ਦੇ ਇਸ ਤਰ੍ਹਾਂ ਲੱਗ ਟੁੱਟਾ। ਕਹਿੰਦਾ ਫਿਰ ਸੁਬਾਹ ਕਾਫਲੇ ਨੂੰ ਤੁਰਨ ਦੀ ਤਿਆਰੀ ਹੋ ਗਈ, ਫਿਰ ਉਹਨੂੰ ਉੱਥੇ ਹੀ ਛੱਡ ਆਏ, ਜ਼ਿੰਦਾ ਹੀ ਸੀ ਘੋੜੀ ਉਹ ਜਿਹੜੀ। ਫਿਰ ਅੱਗੇ ਸੰਡੋਰਾ ਰਸਤੇ 'ਚ ਫਿਰ ਅਟੈਕ ਹੋ ਗਿਆ ਸਿੱਖਾਂ ਦਾ। ਅੱਛਾ ਤੇ ਇੱਥੇ ਜਦੋਂ ਫਿਰ ਪਾਕਿਸਤਾਨ ਨੱਪੜੇ ਹਾਂਜੀ ਤੇ ਉਹ ਜਿਹੜਾ ਘੋੜਾ ਹੀ ਸੀਗੀ, ਇੱਕ ਘੋੜੀ ਤੇ ਉਹਦਾ ਤੇ ਲੱਕ ਟੁੱਟ ਗਿਆ, ਦੂਜੀ ਘੋੜੀ ਜਿਹੜੀ ਸੀ ਉਹ ਵੀ ਪਿੱਛੇ, ਫਿਰ ਉਹ ਵੀ ਪਿੱਛੇ ਬਾਰ-ਬਾਰ ਅਟੈਕ ਹੁੰਦੇ ਰਹੇ ਨਾ। ਅੱਛਾ ਉਹ ਵੀ ਰਹਿ ਗਈ। ਅੱਛਾ ਉਹ ਵੀ ਪਾਕਿਸਤਾਨ ਦੀ ਪੜ ਸਕੀ। ਯਾਨੀ ਕਿ ਸਾਰਾ ਸਮਾਨ ਛੱਡ ਕੇ ਦਾਦਾ ਜੀ ਨੇ ਜਿਹੜੀਆਂ 2 ਘੋੜੀਆਂ ਲਈਆਂ ਸੀ ਉਹ ਵੀ। ਸਭ ਤੋਂ ਦਰਦਨਾਕ ਇਸ ਸਟੋਰੀ ਦਾ ਜਿਹੜਾ ਇੱਕ ਤੁਹਾਨੂੰ ਮੈਂ ਸਟੋਰੀ ਸੁਣਾ ਰਿਹਾ ਇਹਦੇ ਅੰਦਰ ਕਿ 1954-55 'ਚ ਸਾਡਾ ਇੱਕ ਬੰਦਾ ਪਾਕਿਸਤਾਨ ਤੋਂ ਇੰਡੀਆ ਗਿਆ। ਉਸ ਦਾ ਨਾਂ ਸੀ ਸਦਰਾ ਪਿੰਜਾ ਕਹਿੰਦੇ ਸੀ ਉਹਨੂੰ। ਕਰਾਚੀ ਦੇ ਅੰਦਰ ਉਦੋਂ ਮੈਂ ਮੇਰੇ ਵਾਲਦ ਸਾਹਿਬ ਉੱਥੇ ਦਿਸ ਕਰਦੇ ਸੀ। ਉਹ ਵਾਪਸ ਆਇਆ ਉੱਥੋਂ, ਉਹਨੇ ਆ ਕੇ ਮੇਰੇ ਵਾਲਦ ਸਾਹਿਬ ਨੂੰ ਮਿਲੇ। ਉਹਨੇ ਦੱਸਿਆ ਕਿ ਚੋਈ ਸਾਹਿਬ ਤੁਹਾਡਾ ਸਾਰਾ ਮਕਾਨ ਮਕੂਨ ਤੇ ਖਤਮ ਹੋ ਗਿਆ ਨੇ, ਢਾਤੇ ਨਾ। ਠੀਕ ਹੈ ਜੀ। ਜਿੱਥੇ ਤੁਹਾਡਾ ਵਾੜਾ ਸੀ ਨਾ ਗਾਵਾਂ ਦਾ, ਸਾਡਾ ਮਾਲ ਬਹੁਤ ਸੀ, ਜਿੱਥੇ ਤੁਹਾਡਾ ਗਾਵਾਂ ਤੇ ਤੁਹਾਡੀ ਤਿੱਤਰ ਬਤਿੱਤਰ ਹੋਈ ਆ, 250-300 ਗਾਂ ਸੀ। ਜਿਹੜਾ ਤੁਹਾਡਾ ਸਾਨ ਸੀ ਨਾ ਉਹ ਚਬੂਤਰੇ ਤੇ ਉਸੇ ਤਰ੍ਹਾਂ ਆ ਕੇ ਬਹਿੰਦਾ, ਸਾਰੀ ਦਿਹਾੜੀ ਜੰਗਲ 'ਚ ਫਿਰਦਾ ਰਹਿੰਦਾ, ਰਾਤ ਨੂੰ ਆ ਕੇ ਉਸੇ ਜਗ੍ਹਾ 'ਤੇ ਬਹਿੰਦਾ ਜਿੱਥੇ ਉਹ ਉੱਚੇ ਜਗ੍ਹਾ 'ਤੇ ਬਹਿੰਦਾ ਹੁੰਦਾ ਸੀ ਨਾ ਬਾੜੇ ਦੇ ਵਿੱਚ। ਅੱਛਾ ਹੈ ਜੀ। ਔਰ ਕਹਿੰਦਾ ਉਹ ਰੋ ਕੇ ਉਹ ਸਾਹ ਦੇ ਇਹ ਜਿਹੜੀ ਜਗ੍ਹਾ ਨਾ ਅੱਖਾਂ ਦੇ ਨਾਲ ਇਹ ਗਲ ਚੁੱਕੀ ਹੈ। ਅੱਛਾ ਗਲ ਚੁੱਕੀ ਹੈ ਔਰ ਗਿੱਧ ਸਮਝੋ ਤੇ ਪਾਣੀ ਨਾਲ ਇਹ ਜਗ੍ਹਾ ਗਲੀ ਹੋਈ ਹੈ ਇਹ। ਅੱਛਾ ਉਹ ਰਾਤ ਨੂੰ ਉੱਥੇ ਆ ਕੇ ਉਹਨੂੰ ਕੋਈ ਹੱਥ ਨਹੀਂ ਲਾਉਂਦਾ,
ਅਕੀਦਤਨ ਵੀ ਹਿੰਦੂ ਫਰਬਾਦ ਚ ਲਗਾ ਉੱਧਰ, ਹਾਂਜੀ। ਤੇ ਉਹਨੂੰ ਕੋਈ ਛੇੜਦਾ ਨਹੀਂ, ਉਹ ਸਿਰਫ ਰਾਤ ਨੂੰ ਆਉਂਦਾ ਕਿਸੇ ਟਾਈਮ ਤੇ ਆ ਕੇ ਬੈਠ ਜਾਂਦਾ ਉਸੇ ਜਗ੍ਹਾ ਤੇ। ਸਵੇਰ ਜਿਸ ਵਕਤ 6 7 8 ਵਜੇ ਨੇ ਫਿਰ ਹੌਲੀ ਅੱਛਾ। ਹੌਲੀ ਉਹ ਜੰਗਲ ਨੂੰ ਮੂਵ ਕਰ ਜਾਂਦਾ ਹੈ। ਫਿਰ ਮੂਵ ਕਰ। ਕਹਿੰਦਾ ਉਹਨੂੰ ਦੇਖ ਕੇ ਮੈਂ ਰੱਜ ਕੇ ਰੋਇਆ ਉੱਥੇ ਖਲੋ ਕੇ, ਤੇ ਕਹਿੰਦਾ ਉਹਦਾ ਵੀ ਰੋ ਰੋ ਕੇ ਇਹ ਜਗ੍ਹਾ ਜਿਹੜੀ ਇਹਨਾਂ ਗਲ ਚੁੱਕੀਆਂ, ਉਹ ਸਾਡੇ ਸਾਹਨ ਦੀਆਂ ਗਾਵਾਂ ਦੇ ਉਹ ਹਾਂ 54 ਦੇ ਨੀਅਰ ਅਬਾਊਟ, ਯਾਨੀ ਕਿ 7 ਸਾਲ ਬਾਅਦ। ਤੇ ਉਦੋਂ ਤੱਕ ਉਹ ਸਾਹ ਜਿਹੜਾ ਸਾਡਾ ਮੱਝਾਂ ਗਾਵਾਂ ਉਹ ਜਾਨਵਰ ਦੇ ਤਿੱਤਰ ਬਿੱਤਰ ਹੋ ਗਏ ਨਾ ਕਾਫਰ, ਲੇਕਿਨ ਉਹ ਜਿਹੜਾ ਸਾਹ ਸੀ ਨਾ ਉਹਨੂੰ ਅਕੀਦਤ ਦੀ ਵੇ ਨਾਲ ਵੀ ਕਿਸੇ ਨੇ ਨਾ ਕੁਝ ਕਿਹਾ ਕਿ ਹਿੰਦੂਆਂ 'ਚ ਹੈ ਨਾ ਇਸ ਗੱਲ। ਉਹ ਜੰਗਲ ਤੋਂ ਸਾਡੇ ਪਿੰਡ ਦੇ ਨਾਲ ਜੰਗਲ ਸ਼ੁਰੂ ਹੋ ਜਾਂਦਾ ਸੀ, ਸਾਡੇ ਮਾਲ ਜ਼ਿਆਦਾ ਇਸ ਲਈ ਸੀ ਨਾ ਕਿ ਜੰਗਲ ਦੇ ਅੰਦਰ ਉਹ ਆਉਂਦਾ ਸੀ ਸ਼ਾਮ ਨੂੰ ਤੇ ਆ ਕੇ ਬੈਠ ਜਾਂਦਾ ਸੀ ਉਸੇ ਜਗ੍ਹਾ ਤੇ ਜਿੱਥੇ ਉਹ ਬੈਠਦਾ ਸੀ, ਤੇ ਸਵੇਰ ਨੂੰ ਉਹ ਰੂਟੀਨ ਚਲਾ ਜਾਂਦਾ ਸੀ। ਇਹ 55 ਤੱਕ ਸਾਡਾ ਗਾਵਾਂ ਦਾ ਜਿਹੜਾ ਸਾਹ ਸੀ ਉੱਥੇ ਆ ਕੇ ਬਹਿੰਦਾ ਰਿਹਾ, ਔਰ ਉਹਨੇ ਖੁਦ ਦੱਸਿਆ ਕਿ ਮੈਂ ਆਪ ਦੇਖਿਆ ਅੱਖਾਂ ਨਾਲ ਕਿ ਇਹ ਜਗ੍ਹਾ ਉਹਦੀ ਗਲੀ ਸੀ, ਜਾਨਵਰ ਵੀ ਰੋਂਦੇ ਰਹੇ। ਯਾਨੀ ਟੱਗਾ ਵੀ ਜਿਹੜਾ ਸੀ ਉਹ ਵੀ ਇਨਸਾਨ ਜਾਨਵਰਾਂ ਨੂੰ ਵੰਡਦਾ ਉਹਨਾਂ ਨੂੰ ਵੀ ਉਹਨਾਂ ਤੋਂ